ਬਾਦਲ ਦਲ ਦਾ ਜਿਹੜਾ ਪ੍ਰਧਾਨਗੀ ਦਾ ਉਮੀਦਵਾਰ ਹੈ ਉਹ ਐਡਵੋਕੇਟ ਧਾਮੀ ਹੀ ਹੋਣਗੇ ਜੀ। ਪ੍ਰਵੀਨ ਜੀ 3 ਨਵੰਬਰ ਨੂੰ ਆਮ ਇਜਲਾਸ ਹੈ ਐਸਜੀਪੀਸੀ ਦਾ। ਉਸ ਆਮ ਇਜਲਾਸ ਦੇ ਵਿੱਚ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਸਕੱਤਰ ਜਨਰਲ, 15 ਦੇ ਕਰੀਬ ਅਹੁਦੇਦਾਰ ਸਾਰਾ ਕੁਝ ਚੁਣੇ ਜਾਣੇ ਆ। ਜੀ ਜੀ ਬਿਲਕੁਲ ਇਹ ਸਵਾਲ ਇਸ ਲਈ ਵੱਡਾ ਹੈ ਕਿ ਕੀ ਹੋਏਗਾ, ਕਿਉਂਕਿ 3 ਨਵੰਬਰ ਦੀ ਬਜਾਏ ਅੱਗੇ ਹਰ ਵਾਰ ਨਵੰਬਰ ਦੇ ਆਖਰੀ ਹਫ਼ਤੇ ਜਾ ਕੇ ਇਜਲਾਸ ਹੁੰਦਾ। ਇਸ ਵਾਰ 3 ਨਵੰਬਰ ਨੂੰ ਰੱਖਿਆ ਤੇ ਇਹਦੇ ਨਾਲ ਚਰਚਾਵਾਂ ਇਹ ਵੀ ਛਿੜੀਆਂ ਨੇ ਕਿ ਜੀ ਇਹ ਕੀ ਇਹਨਾਂ ਨੂੰ ਡਰ ਹੈ ਕਿ ਤਰਨਤਾਰਨ ਜ਼ਿਮਨੀ ਚੋਣ ਦੇ ਵਿੱਚ ਨਤੀਜੇ ਜੇ ਸੁਖਾਵੇਂ ਨਾ ਆਏ ਫਿਰ ਉਹਦਾ ਅਸਰ ਪੈ ਸਕਦਾ ਹੈ, ਕੁਝ ਸੱਜੇ ਖੱਬੇ ਹੋ ਸਕਦੇ ਨੇ, ਹੈ ਨਾ, ਜਾਂ ਇਹ ਨਰੇਟਿਵ ਸਿਰਜਣਾ ਚਾਹੁੰਦੇ ਨੇ, ਪਹਿਲਾਂ ਪ੍ਰਧਾਨ ਬਣਾ ਕੇ ਕੋਈ ਸੁਨੇਹਾ ਦੇਣ ਦੀ ਕਵਾਇਦ ਹੈ। ਇਹ ਸਾਰੀਆਂ ਚਰਚਾਵਾਂ ਦੇ ਦਰਮਿਆਨ ਇਹ ਸੈਸ਼ਨ ਇਜਲਾਸ ਰੱਖਿਆ ਗਿਆ। ਹੁਣ ਇਸ ਇਜਲਾਸ ਦੇ ਵਿੱਚ ਸਭ ਤੋਂ ਵੱਡਾ ਪਹਿਲੂ ਤਾਂ ਇਹ ਹੋਏਗਾ ਕਿ ਬਾਦਲ ਧਿਰ ਵੱਲੋਂ ਉਮੀਦਵਾਰ ਕੌਣ ਹੈ ਤੇ ਸਾਹਮਣੇ ਤੋਂ ਕਿੰਨੇ ਉਮੀਦਵਾਰ ਆਉਂਦੇ ਨੇ ਜਾਂ ਇੱਕ ਸਾਂਝਾ ਉਮੀਦਵਾਰ ਆਉਂਦਾ ਹੈ, ਕਿਉਂਕਿ ਜਿਹੜੀਆਂ ਧਿਰਾਂ ਤਰਨਤਾਰਨ ਜ਼ਿਮਨੀ ਚੋਣ ਮਿਲ ਕੇ ਲੜ ਰਹੀਆਂ ਨੇ, ਖਾਸ ਕਰਕੇ ਅੰਮ੍ਰਿਤਪਾਲ ਹੋਰਾਂ ਵਾਲੀ ਧਿਰ ਜਿਹੜੀ ਵਾਰਸ ਪੰਜਾਬ ਦੇ ਅਕਾਲੀ ਦਲ ਦੇ ਰੂਪ ਚ, ਫਿਰ ਉਸ ਤੋਂ ਬਾਅਦ ਸਿਮਰਜੀਤ ਮਾਨ ਵਾਲਾ ਅਕਾਲੀ ਦਲ, ਫਿਰ ਇਸੇ ਦੇ ਵਿੱਚ ਹੁਣ ਗਿਆਨੀ ਹਰਪ੍ਰੀਤ ਸਿੰਘ ਹੋਣਾ ਵਾਲਾ ਪੁਨਰ ਸਰਜੀਤ ਅਕਾਲੀ ਦਲ, ਜਿਹੜੇ ਤਿੰਨੇ ਇੱਕ ਸਾਂਝੇ ਉਮੀਦਵਾਰ ਦੇ ਲੜ ਰਹੇ ਨੇ। ਕੀ ਐਸਜੀਪੀਸੀ ਦੀ ਚੋਣ ਵੀ ਸਾਂਝੇ ਰੂਪ ਲੜਨਗੇ? ਸਹੀ ਹੈ। ਸਵਾਲ ਇਹ ਹੈ ਕਿ ਜਾਂ ਬਾਕੀ ਤਰ੍ਹਾਂ ਨਹੀਂ ਲੜਨਗੀਆਂ, ਇਕੱਲਾ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਉਮੀਦਵਾਰ ਹੋਏਗਾ ਜਾਂ ਸਾਰਿਆਂ ਦਾ ਉਮੀਦਵਾਰ ਹੋਏਗਾ। ਇਸ ਲਈ ਬਾਦਲ ਦਲ ਦੀ ਇਹਦੇ ਤੇ ਵੀ ਨਜ਼ਰ ਹੈ। ਦੇਖਣ ਵਾਲਾ ਪਹਿਲੂ ਇਹ ਵੀ ਹੋਊਗਾ ਕਿ ਉਧਰੋਂ ਕੌਣ ਆਉਂਦਾ, ਕੀ ਉਹਦੇ ਨਾਲ ਕੋਈ ਤਾਕਤ ਵੱਧਦੀ ਹੈ ਘਟਦੀ ਹੈ। ਸਹੀ ਹੈ। ਪਰ ਸੁਖਬੀਰ ਸਿੰਘ ਬਾਦਲ ਲਈ ਵੱਡੀ ਚੁਣੌਤੀ ਇਹ ਸੀ ਕਿ ਜਦੋਂ ਜਥੇਦਾਰ ਸਾਹਿਬਾਨ ਵਾਲਾ ਪਹਿਲੂ ਉੱਭਰਿਆ, ਜਦੋਂ ਫੈਸਲਿਆਂ ਵਾਲਾ ਮਸਲਾ ਬਣਿਆ, ਫਿਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੂੰ ਲਾਇਆ, ਇਹ ਸਾਰੀਆਂ ਪ੍ਰਕਿਰਿਆਵਾਂ ਤੋਂ ਨਿਰਾਸ਼ ਇੱਕ ਵਾਰ ਤਾਂ ਧਾਮੀ ਹੋਰੀ ਘਰੇ ਵੀ ਬਹਿ ਗਏ ਸੀ ਜਾ ਕੇ, ਤੇ ਫਿਰ ਜਥੇਦਾਰਾਂ ਨੇ ਮਨਾਇਆ। ਉਸ ਸਮੇਂ ਤਾਂ ਗਿਆਨੀ ਰਘਵੀਰ ਸਿੰਘ ਹੋਰੀ ਮਨਾਉਣ ਵੀ ਗਏ ਸੀ ਤਾਂ ਵੀ ਨਹੀਂ ਮੰਨੇ ਸੀ, ਤੇ ਫਿਰ ਖੁਦ ਸੁਖਬੀਰ ਬਾਦਲ ਗਏ, ਮਨਾ ਲਿਆ। ਗੜਗੱਜ ਹੋਰਾਂ ਦੀ ਜਥੇਦਾਰੀ ਦੇ ਉੱਤੇ ਵੀ ਸਹਿਮਤ ਨਹੀਂ ਸੀਗੇ ਧਾਮੀ ਹੋਰੀ। ਸਭ ਨੇ ਦੇਖਿਆ ਕਿ ਮਤਲਬ ਕਿ ਕਿਵੇਂ ਉਹਨਾਂ ਨੇ ਮਤਲਬ ਇਸ ਪਹਿਲੂ ਤੋਂ ਕਿਨਾਰਾ ਰੱਖਿਆ, ਆਪਣੇ ਆਪ ਨੂੰ ਦੂਰ ਰੱਖਿਆ। ਪਰ ਤਾਂ ਵੀ ਬਾਦਲ ਦਲ ਦੇ ਲਈ ਉਹ ਸਹਾਈ ਰਹੇ ਕਿ ਉਹ ਇਹ ਮਸਲੇ ਨੂੰ ਹੌਲੀ ਹੌਲੀ ਰੈਲਾ ਕਰ ਗਏ। ਹੁਣ ਜਥੇਦਾਰ ਸਾਹਿਬ ਵੀ ਪ੍ਰਵਾਨ ਹੋ ਗਏ, ਜਿਹੜੇ ਧਰਨਾ ਮੁਜ਼ਾਹਰਾ ਲਾਉਂਦੇ ਸੀ ਉਹ ਵੀ ਠੰਡੇ ਹੋ ਗਏ। ਇਹ ਸਾਰੀ ਪ੍ਰਕਿਰਿਆ ਕਹਿੰਦੇ ਧਾਮੀ ਜੀ ਨੇ ਨਿਭਾਈ। ਉਹ ਤਖ਼ਤ ਸ੍ਰੀ ਪਟਨਾ ਸਾਹਿਬ ਵਾਲਾ ਵਿਵਾਦ ਖੜਾ ਹੋ ਗਿਆ ਸੀ, ਉਹਨੂੰ ਸੁਲਝਾਇਆ। ਸੋ ਜਿਹੜੀਆਂ ਮੁਸ਼ਕਲਾਂ ਚ ਸੀਗਾ ਬਾਦਲ ਦਲ, ਉਹਨੂੰ ਕੱਢਣ ਦੇ ਵਿੱਚ ਬਹੁਤ ਬਖੂਬੀ ਇਮਾਨਦਾਰੀ ਵਾਲਾ ਰੋਲ ਨਿਭਾਇਆ ਐਡਵੋਕੇਟ ਹਰਿੰਦਰ ਸਿੰਘ ਧਾਮੀ ਨੇ। ਇਸ ਲਈ ਸੁਖਬੀਰ ਬਾਦਲ ਨੂੰ ਲੱਗਦਾ ਸੀਗਾ ਵੀ ਇਹਨਾਂ ਨੂੰ ਛੱਡਣਾ ਔਖਾ ਹੈ ਜਾਂ ਇਹੋ ਜਿਹਾ ਹੋਰ ਬੰਦਾ ਲਿਆਉਣਾ ਔਖਾ ਹੈ। ਸੋ ਜਿਹੜਾ ਆਪ ਸਾਰੀਆਂ ਧਿਰਾਂ 'ਚ ਪ੍ਰਵਾਨ ਵੀ ਹੋਵੇ, ਉਹਦੇ ਕਰਕੇ ਬਾਦਲ ਦਲ ਦਾ ਵੀ ਬਚਾਅ ਹੋ ਜਾਂਦਾ ਹੋਵੇ। ਇਸ ਲਈ ਕਹਿੰਦੇ ਜੀ ਕਿ ਧਾਮੀ ਸਾਹਿਬ ਨੂੰ ਮਨਾਉਣ ਦੇ ਲਈ ਮੁੜ ਕੇ ਪਹੁੰਚ ਅਪਰੋਚ ਕੀਤੀ ਸੁਖਬੀਰ ਬਾਦਲ ਜੀ। ਸਹੀ ਹੈ। ਤੇ ਕਹਿੰਦਾ ਨੇ ਕਿਹਾ ਜੀ ਕਿ ਬਾਦਲ ਸਾਹਿਬ ਆਪਣੀ ਤਾਂ ਗੱਲ ਹੀ ਹੋਈ ਸੀ ਕਿ ਆਹ ਕਾਰਜਕਾਲ ਪੂਰਾ ਕਰਾ ਦਿਓ, ਅਗਲੀ ਵਾਰ ਜਿਹਨੂੰ ਮਰਜ਼ੀ ਚੁਣੋ, ਕਿ ਮੈਂ ਤਾਂ ਛੱਡਦਾ ਸੀ। ਕਹਿੰਦੇ ਕਿ ਨਹੀਂ, ਧਾਮੀ ਸਾਹਿਬ ਨੂੰ ਮਨਾ ਲਿਆ ਗਿਆ ਜੀ ਕਿ ਮੂਰੇ 350 ਸਾਲ ਆ ਰਿਹਾ ਜੀ, ਹੈ ਨਾ, ਇਹ ਸਮੇਂ ਠੀਕ ਨਹੀਂ ਗਾ ਜੀ, ਅੱਗੇ 27 ਆ ਜਾਣੀ ਆ ਜੀ, ਇਹ ਸੰਸਥਾ ਆਪਣੀ ਬਚਾਉਣੀ ਜ਼ਰੂਰੀ ਹੈ ਜੀ, ਇਹ ਤੁਸੀਂ ਉਹ ਚਲਾ ਦਿਓ। ਮਤਲਬ ਜਿੰਨੀਆਂ ਜੋ ਗੱਲਾਂ ਹੋ ਸਕਦੀਆਂ ਕਹਿੰਦੇ ਉਹ ਸਾਰੀ ਗੱਲਾਂ ਬਾਤਾਂ ਕਰਕੇ ਇਸ ਰੂਪ ਦੇ ਵਿੱਚ ਪਹਿਲਕਦਮੀ ਕੀਤੀ ਗਈ ਕਿ ਆਖਰ ਐਡਵੋਕੇਟ ਹਰਿੰਦਰ ਸਿੰਘ ਧਾਮੀ ਨੇ ਹਾਮੀ ਭਰ ਦਿੱਤੀ ਹੈ। ਤੇ ਹੁਣ ਇਹ ਲਗਭਗ ਅੱਜ ਦੀ ਤਰੀਕ ਜਦੋਂ ਆਪਾਂ ਗੱਲ ਕਰ ਰਹੇ ਹਾਂ ਉਸ ਸਮੇਂ ਤੱਕ ਤੈਅ ਹੈ ਕਿ 3 ਨਵੰਬਰ ਨੂੰ ਬਾਦਲ ਦਲ ਦਾ ਜੇ ਉਮੀਦਵਾਰ ਕੋਈ ਹੋਏਗਾ ਪ੍ਰਧਾਨਗੀ ਲਈ ਤਾਂ ਉਹ ਐਡਵੋਕੇਟ ਹਰਿੰਦਰ ਸਿੰਘ ਧਾਮੀ ਹੋਏਗਾ। ਕੱਲ ਤੱਕ ਕੁਝ ਬਦਲ ਜਾਵੇ, ਪਤਾ ਨਹੀਂ। ਸਹੀ ਹੈ। ਹਾਂ, ਪਰ ਅੱਜ ਦੀ ਤਰੀਕ ਦੇ ਵਿੱਚ ਧਾਮੀ ਹੋਰਾਂ ਨੂੰ ਮਨਾ ਲਿਆ ਗਿਆ ਤੇ ਧਾਮੀ ਹੋਰਾਂ ਨੇ ਹਾਮੀ ਭਰ ਦਿੱਤੀ ਹੈ। ਇਸ ਲਈ ਬਾਦਲ ਦਲ ਦਾ ਪ੍ਰਧਾਨਗੀ ਦਾ ਉਮੀਦਵਾਰ ਧਾਮੀ ਹੀ ਹੋਏਗਾ। ਸਾਹਮਣੇ ਤੋਂ ਕੋਈ ਆਉਂਦਾ ਵੀ ਹੈ ਜਾਂ ਨਹੀਂ, ਤੇ ਜੇ ਆਉਂਦਾ ਇੱਕ ਆਉਂਦਾ ਕਿ ਅੱਡੋ ਅੱਡ ਆਉਂਦੇ ਆ, ਇਹ ਅਜੇ ਦੇਖਣ ਵਾਲਾ ਸਮਾਂ ਦੱਸੇਗਾ। ਕਮਾਲ ਦੀ ਗੱਲ ਤੇ ਹੈ ਨਾ ਵੀ ਧਾਮੀ ਸਾਹਿਬ ਜਿਹੜੇ ਮਾਮਲਿਆਂ ਨੂੰ ਲੈ ਕੇ ਨਾਰਾਜ਼ ਹੋਏ ਸੀ ਕਿ ਉਹ ਤਾਂ ਜਿਉਂਦੇ ਤਿਉਂ ਖੜੇ ਨੇ, ਉਹਨਾਂ ਦਾ ਤਾਂ ਕੋਈ ਹੱਲ ਨਹੀਂ ਹੋਇਆ ਜਾਂ ਉਹਨਾਂ ਤੇ ਅੱਗੇ ਨਹੀਂ ਤੁਰਿਆ ਗਿਆ, ਪਰ ਫਿਰ ਵੀ ਉਹਨਾਂ ਨੇ ਸਹਿਮਤੀ ਦੇ ਦਿੱਤੀ ਹੈ ਤਾਂ ਇਹਦੇ ਬਾਰੇ ਤਾਂ ਉਹੀ ਖੁੱਲ ਕੇ ਦੱਸ ਸਕਦੇ ਨੇ।